व्यूअर्स वेलकम बैक इन आवर प्रोग्राम जी। डॉक्टर साहब अगले टॉपिक बारे ਆਪਾਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਪਿਛਲੇ ਕਈ ਹਫ਼ਤਿਆਂ ਤੋਂ ਹੀ ਇਹ ਸਪੈਕੂਲੇਸ਼ਨ ਸੀ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਕਿਹਨੂੰ ਬੀਜੇਪੀ ਜਿਹੜੀ ਹੈ ਉਹ ਆਪਣਾ ਉਮੀਦਵਾਰ ਬਣਾਏਗੀ। ਆਪੋਜੀਸ਼ਨ ਪਾਰਟੀਆਂ ਜਿਨ੍ਹਾਂ 'ਚ ਖੇਤਰੀ ਪਾਰਟੀਆਂ ਵੀ ਸ਼ਾਮਲ ਨੇ, ਉਹ ਆਪਣੀਆਂ ਮੀਟਿੰਗਸ ਕਰ ਰਹੀਆਂ ਸੀ ਕਿ ਕਿਹੜਾ ਕੰਸੈਂਸਸ ਕੈਂਡੀਡੇਟ ਹੋਏ। ਜੀ ਅਜੇ ਆਪਣੇ ਬਲਬੂਤੇ ਤੇ ਬੀਜੇਪੀ ਕੋਲ ਐਬਸੋਲੂਟ ਮੈਜੋਰਿਟੀ ਇਸ ਲੈਵਲ ਦੀ ਨਹੀਂ ਸੀ ਜਾਂ ਨਹੀਂ ਹੈ ਕਿ ਉਹ ਸਿੱਧੇ ਤੌਰ ਤੇ ਆਪਣੀ ਜਿਹੜਾ ਰਾਸ਼ਟਰਪਤੀ ਬਣਾ ਸਕਦੇ। ਉਹਨਾਂ ਨੂੰ ਖੇਤਰੀ ਪਾਰਟੀਆਂ ਦੀ ਹਮਾਇਤ ਦੀ ਲੋੜ ਹੈ ਔਰ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਆਲਰੇਡੀ ਇਹਨਾਂ ਦੇ ਨਾਲ ਅਲਾਇੰਸ 'ਚ ਨੇ, ਉਹ ਸੈਂਟਰ 'ਚ ਵੀ ਨੇ ਔਰ ਜਿਵੇਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਹੈ, ਉਹ ਸਟੇਟ ਗੌਰਮੈਂਟ ਦੇ ਵਿੱਚ ਪਾਰਟਨਰ ਹੈ। ਤੇਲਗੂ ਦੇਸਮ ਨਾਲ ਵੀ ਇਹਨਾਂ ਦਾ ਅਲਾਇੰਸ ਹੈ ਔਰ ਇਸੇ ਤਰ੍ਹਾਂ ਤਮਿਲਨਾਡੂ ਦੇ ਵਿੱਚ ਵੀ ਹੁਣ ਇਹਨਾਂ ਨੇ ਆਪਣੀ ਹਮਾਇਤ ਦੇ ਲਈ ਦੂਜੀਆਂ ਅੰਨਾ DMK ਔਰ ਦੂਜਿਆਂ ਤੱਕ ਆਪਣਾ ਆਧਾਰ ਜਿਹਾ ਬਣਾਇਆ ਹੋਇਆ ਜੀ। ਔਰ ਬਹੁਤ ਸਾਰੇ ਨਾਂ ਜਿਹੜੇ ਪਹਿਲੀ ਸਟੇਜ ਤੇ ਆਉਂਦੇ ਰਹੇ, ਉਹਦੇ 'ਚ LK ਅਡਵਾਨੀ ਕਿ ਜੀ ਆਪਣੇ ਗੁਰੂ ਨੂੰ ਦਕਸ਼ਣਾ ਦੇ ਰੂਪ 'ਚ ਰਾਸ਼ਟਰਪਤੀ ਦੇਗਾ। ਮੈਂ ਇਹ ਕਿਹਾ ਸੀ, ਮੈਂ ਕਿ ਜੀ ਨੈਵਰ, ਇਹ ਜਿਹੜਾ ਇਹ ਤਾਂ ਇਸ ਲੈਵਲ ਦੇ ਲੋਕ ਨੇ RSS ਦੇ ਕਿ ਵੀ ਜਿਹਨੂੰ ਇੱਕ ਵਾਰੀ ਇਹਨਾਂ ਨੇ ਵੀਡ ਆਊਟ ਕਰ ਦਿੱਤਾ ਉਹਨਾਂ ਦੇ ਪੈਰ ਇਹਨਾਂ ਨੇ ਨਹੀਂ ਲੱਗਣ ਦੇਣੇ। ਫਿਰ ਹੋਰ ਵੀ ਬਹੁਤ ਸਾਰੇ ਨਾਂ, ਸੁਸ਼ਮਾ ਸਵਰਾਜ ਤੇ ਫਰਾਣਾ ਤੇ ਢਿਮਕਾ, ਲੇਕਿਨ ਉਹ ਜਿਵੇਂ ਪੰਜਾਬੀ ਦਾ ਇੱਕ ਅਖਾਣ ਹੈ ਕਿ ਦੇ ਕੇ ਹੋਕਾ ਵੰਗਾਂ ਦਾ ਕੱਢ ਵਿਖਾਇਆ ਚੱਕੀ ਰਾਹ। ਹੁਣ ਜਿਹੜਾ ਬੀਜੇਪੀ ਨੇ ਐਲਾਨ ਕੀਤਾ ਵੀਕਐਂਡ ਦੇ ਉੱਤੇ ਆਪਣੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦਾ, ਨੋਮੀਨੀ ਦਾ, ਉਹ ਰਾਮਨਾਥ ਕੋਵਿੰਦ, ਇਹ ਪ੍ਰੈਜ਼ੈਂਟਲੀ ਬਿਹਾਰ ਦੇ ਗਵਰਨਰ ਨੇ। ਇਹਨਾਂ ਦੇ ਸਬੰਧ UP ਦੀ ਸਟੇਟ ਨਾਲ ਹੈ ਔਰ ਇਹ ਦਲਿਤ ਭਾਈਚਾਰੇ ਨਾਲ ਸੰਬੰਧਿਤ ਨੇ। ਹੁਣ ਬੇਸ਼ੱਕ ਉਹ 2 ਟਾਈਮ ਰਾਜ ਸਭਾ ਦਾ ਮੈਂਬਰ ਹੈ, ਥੋੜਾ ਬਹੁਤ ਵਕਾਲਤ ਵੀ 12-15 ਸਾਲ ਹਾਈ ਕੋਰਟ, ਸੁਪਰੀਮ ਕੋਰਟ 'ਚ ਕੀਤੀ, ਲੇਕਿਨ ਬਿਲਕੁਲ ਜੇ ਅਸੀਂ ਜਦੋਂ ਤੁਸੀਂ ਕਿਸੇ ਦੇਸ਼ ਦੇ ਪ੍ਰੈਜ਼ੀਡੈਂਟ ਦੀ ਗੱਲ ਕਰਦੇ ਹੋ ਤਾਂ ਬੇਸ਼ੱਕ ਠੀਕ ਹੈ ਕਿ ਜਿਹੜੀਆਂ ਪਾਰਲੀਮੈਂਟਰੀ ਡੈਮੋਕ੍ਰੇਸੀਜ਼ ਨੇ, ਇੰਡੀਆ ਹੋਏ ਜਾਂ ਹੋਰ ਜਿੱਥੇ ਵੀ ਇਹ ਸਿਸਟਮ ਹੈ, ਉਹਦੇ 'ਚ ਜਿਵੇਂ ਈਵਨ ਪਾਕਿਸਤਾਨ ਵੀ, ਉਹਦੇ 'ਚ ਪਾਵਰ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਕੋਲ ਲਾਈ ਕਰਦੀ ਹੈ। ਰਾਸ਼ਟਰਪਤੀ ਜਾਂ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਕਾਈਂਡ ਆਫ ਰਬੜ ਸਟੈਂਪ ਹੀ ਹੁੰਦਾ ਹੈ। ਪਰ ਫਿਰ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਫੌਜ ਦਾ ਕਮਾਂਡਰ ਇਨ ਚੀਫ ਹੈ, ਜੰਗ ਦਾ ਐਲਾਨ ਕਰਨਾ ਉਹਦੇ ਕੋਲ ਹੈ ਔਰ ਉਹ ਤੁਹਾਡੀ ਵਿਜ਼ਡਮ ਦਾ, ਤੁਹਾਡੀ ਪ੍ਰੈਜ਼ੈਂਟੇਸ਼ਨ ਦਾ ਇੱਕ ਸਿੰਬਲ ਵੀ ਹੁੰਦਾ ਹੈ। ਜਦੋਂ ਬਾਹਰਲੇ ਮੁਲਕਾਂ 'ਚ ਬਹੁਤ ਸਾਰੇ ਇੰਨਾ ਲੰਬਾ ਚੌੜਾ ਪ੍ਰੈਜ਼ੀਡੈਂਟ ਭਵਨ ਹੈ, ਰਾਸ਼ਟਰਪਤੀ ਭਵਨ, ਭਾਵੇਂ ਸਿੱਖਾਂ ਦੀ ਜ਼ਮੀਨ ਤੇ ਬਣਿਆ ਹੋਇਆ, ਰਾਇਸੀਨਾ ਗੁਰਦੁਆਰਾ ਬੰਗਲਾ ਸਾਹਿਬ ਔਰ ਰਕਾਬਗੰਜ ਦੀ ਜ਼ਮੀਨ ਅੰਗਰੇਜ਼ਾਂ ਨੇ ਬਣਾਇਆ ਸੀ, ਵਾਇਸਰਾਏ ਹਾਊਸ ਸੀ ਉਹ। ਉਹਨਾਂ ਨੇ ਥੋੜੀ ਸੋਚਿਆ ਸੀ ਕਿ ਅਸੀਂ ਇੱਥੋਂ ਨਿਕਲ ਜਾਣਾ ਹੈ। ਸੋ ਇਵੈਂਚੁਅਲੀ ਉਹ ਤਾਂ ਸੈਕੰਡ ਵਰਲਡ ਵਾਰ ਨੇ ਹਾਲਾਤ ਇਸ ਕਿਸਮ ਦੇ ਪੈਦਾ ਕਰ ਦਿੱਤੇ ਕਿ ਉਹ ਕਾਲੋਨੀਜ਼ ਨੂੰ ਰਿਟੇਨ ਨਹੀਂ ਸੀ ਕਰ ਸਕਦੇ। ਲੇਕਿਨ ਫਿਰ ਵੀ ਜਦੋਂ ਭਾਰਤ ਦੇ 47 ਤੋਂ ਬਾਅਦ ਵੀ ਇਸ ਕਿਸਮ ਦਾ ਯਤਨ ਰਿਹਾ ਕਿ ਉਸ ਰਾਸ਼ਟਰਪਤੀ ਜਾਂ ਪ੍ਰੈਜ਼ੀਡੈਂਟ ਦੇ ਅਹੁਦੇ ਦੇ ਉੱਤੇ ਕੋਈ ਪਰਸਨ ਆਫ ਸਟੈਂਡਿੰਗ ਹੋਏ, ਉਹ ਭਾਵੇਂ ਜਿਹੜੇ ਪਹਿਲਾਂ ਇਸ ਨੂੰ ਗਵਰਨਰ ਜਨਰਲ ਕਹਿੰਦੇ ਸੀ, ਰਾਜਗੋਪਾਲਾਚਾਰੀਆ ਬਹੁਤ ਵੱਡਾ ਇੰਟੈਲੈਕਚੁਅਲ ਵੀ ਸੀ, ਵੱਡਾ ਲੀਡਰ ਸੀ ਸਾਊਥ ਦਾ, ਤਮਿਲਨਾਡੂ ਦਾ। ਫਿਰ ਡਾਕਟਰ ਰਾਜਿੰਦਰ ਪ੍ਰਸਾਦ ਬਿਹਾਰ ਨਾਲ ਸੰਬੰਧਿਤ ਸੀ, ਵੈਰੀ ਹਾਈਲੀ ਐਜੂਕੇਟਿਡ ਔਰ ਫਰੀडम ਮੂਵਮੈਂਟ ਦੇ ਵਿੱਚ ਉਹਦਾ ਕਾਫੀ ਵੱਡਾ ਹੈ, ਹਿੰਦੂ ਤੋਂ ਵੀ ਸੀ ਵਿਚਾਰਧਾਰਾ। ਔਰ ਪਹਿਲੀ ਵਾਰੀ ਸਰਕਾਰੀ ਖਰਚ ਤੇ ਨਹਿਰੂ ਤੇ ਜ਼ੋਰ ਪਾ ਕੇ ਸੋਮਨਾਥ ਮੰਦਿਰ ਜਿਹੜਾ ਉਹਨੇ ਬਣਵਾਇਆ ਸੀ, ਉਹਨੇ ਕਿਹਾ ਜੀ ਇਹ ਪ੍ਰਾਈਡ ਹੈ ਸਾਡਾ, 1000 ਸਾਲ ਬਾਅਦ ਸਾਡਾ ਹੁਣ ਰਾਜ ਆਇਆ, ਇਹਨੂੰ ਬਣਾਓ। ਲੇਕਿਨ ਫਿਰ ਵੀ ਉਹ ਇੱਕ ਐਜੂਕੇਸ਼ਨਿਸਟ ਔਰ ਇੱਕ ਜਿਹੜਾ ਸਿੰਪਲਿਸਟਿਕ ਇਮਾਨਦਾਰ ਜਿਹੜਾ ਉਸ ਲੈਂਗੁਏਜ ਉਹਨੂੰ ਉੱਥੇ ਕਹਿੰਦੇ ਨੇ, ਉਹ ਪਰਸਨ ਸੀ। ਫਿਰ ਉਸ ਤੋਂ ਬਾਅਦ ਡਾਕਟਰ S ਰਾਧਾ ਕ੍ਰਿਸ਼ਨਨ, ਇਹ ਵੀ ਤਮਿਲਨਾਡੂ ਨਾਲ ਸੰਬੰਧਿਤ ਸਨ ਔਰ ਇਹ ਬੜੀ ਜਿਹੜਾ ਬਹੁਤ ਵੱਡਾ ਫਿਲਾਸਫਰ ਕਿਸਮ ਦਾ ਬੰਦਾ ਸੀ, ਪੱਗ ਬੰਨ੍ਹਦਾ ਸੀ ਸਿਰ ਦੇ ਉੱਤੇ, ਸਿੱਖਾਂ ਨੂੰ ਐਡਮਾਇਰ ਕਰਦਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਐਡਮਾਇਰ ਕਰਦਾ ਸੀ। ਔਰ S ਰਾਧਾ ਕ੍ਰਿਸ਼ਨਨ ਨੇ ਜਿਹੜਾ ਫਿਲਾਸਫੀ ਦੇ ਫੀਲਡ 'ਚ ਹੁੰਦਿਆਂ ਵੀ ਜਿਹੜਾ ਜਿਵੇਂ ਉਹਨੇ ਪੋਲੀਟਿਕਸ ਨੂੰ ਗ੍ਰੇਸ ਕੀਤਾ ਔਰ ਇੱਕ ਇਹ ਵੀ ਅਨਕਨਵੈਨਸ਼ਨਲ ਹਿੱਸਾ ਸੀ ਕਿ ਕਿਉਂਕਿ ਪਾਰਲੀਮੈਂਟ ਦੇ ਵਿੱਚ ਮੈਂਬਰ ਬਣਦੇ ਨੇ ਆਬਾਦੀ ਦੇ ਲਿਹਾਜ਼ ਨਾਲ ਜੀ, ਉੱਤਰੀ ਭਾਰਤ ਦੇ ਵਿੱਚ ਆਬਾਦੀ ਜ਼ਿਆਦਾ ਹੈ, UP ਦੇ ਵਿੱਚ ਹੀ 200 ਮਿਲੀਅਨ ਤੋਂ ਜ਼ਿਆਦਾ ਲੋਕ ਨੇ। ਸੋ ਪ੍ਰਾਈਮ ਮਿਨਿਸਟਰ ਆਮ ਤੌਰ ਤੇ ਜਦੋਂ ਨਹਿਰੂ ਵੀ ਬਣਿਆ ਜਾਂ ਸ਼ਾਸਤਰੀ ਬਣਿਆ ਜਾਂ ਇੰਦਰਾ ਗਾਂਧੀ ਬਣੀ, ਉਹ ਸਾਰੇ UP ਦੇ ਬਣਦੇ ਸੀ। ਸੋ ਇਹ ਇੱਕ ਟ੍ਰੈਂਡ ਸੀ ਕਿ ਤੁਸੀਂ ਪ੍ਰੈਜ਼ੀਡੈਂਟ ਸਾਊਥ ਦਾ ਲਓ। ਇਸ ਲਈ
ਜਿਹੜਾ ਰਾਧਾ ਕ੍ਰਿਸ਼ਨਨ ਦਾ ਨੂੰ ਉਸ ਵੇਲੇ ਬਣਾਉਣ ਵੇਲੇ ਇੱਕ ਬੈਲੈਂਸ ਜਿਹਾ ਸੀ, ਕਿਉਂਕਿ ਡਿਮਾਂਡ ਉੱਥੇ ਉੱਠਣੀ ਸ਼ੁਰੂ ਹੋ ਗਈ ਸੀ। ਅਲੱਗ ਦਰਾਵੜ ਦੇਸ਼ ਦੀ DMK ਪਾਰਟੀ ਨੇ ਜਿਹੜਾ ਹਿੰਦੀ ਦੇ ਖਿਲਾਫ ਮੂਵਮੈਂਟ ਸ਼ੁਰੂ ਕੀਤੀ ਸੀ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਕਿਉਂਕਿ ਮੁਸਲਮਾਨ ਆਬਾਦੀ ਸੀ, ਔਰ ਫਿਰ ਇਹ ਵੀ ਕਾਂਗਰਸ ਵੋਟਾਂ ਮੁਸਲਮਾਨਾਂ ਦੀਆਂ, ਦਲਿਤਾਂ ਦੀਆਂ ਵੀ ਲੈਂਦੀ ਸੀ, ਸਿੱਖਾਂ ਦੀਆਂ ਵੀ, ਈਸਾਈਆਂ ਦੀਆਂ ਵੀ। ਉਹਨਾਂ ਨੂੰ ਲੱਗਾ ਵੀ ਕੋਈ ਨਾ ਕੋਈ ਜਿਹੜਾ ਨੋਮੀਨਲ ਮੁਸਲਮਾਨ ਜਿਹੜਾ ਉਹ ਹੋਣਾ ਚਾਹੀਦਾ। ਡਾਕਟਰ ਜ਼ਾਕਿਰ ਹੁਸੈਨ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ, ਵੈਰੀ ਲਰਨਡ ਐਜੂਕੇਸ਼ਨਿਸਟ, ਬੜਾ ਭਾਰਾ ਗੂੜਾ, ਭਾਵੇਂ ਇੰਡੀਅਨ ਨੈਸ਼ਨਲਿਸਟ, ਲੇਕਿਨ ਉਹ ਹੈ। ਔਰ ਫਿਰ ਅਸੀਂ ਦੇਖਦੇ ਹਾਂ ਵੀ ਇੰਦਰਾ ਗਾਂਧੀ ਦੇ ਨਾਲ ਜਿਹੜਾ ਡਿਕਲਾਈਨ ਸ਼ੁਰੂ ਹੋਇਆ ਹਰ ਪੱਖੋਂ ਹੀ, ਕਰਪਸ਼ਨ ਵੀ ਸਿਖਰ ਤੇ, ਔਰ ਫਿਰ ਟੋਟਲੀ ਵਫਾਦਾਰੀ ਕਿ ਜਿਹੜਾ ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਪੂੰਛ ਹਿਲਾਣਾ, ਕਿ ਜਿਹੜਾ ਮਗਰ ਪੂੰਛ ਹਿਲਾਏ। ਔਰ ਉਹਦੇ ਚੋਂ ਫਿਰ ਇਸ ਕਿਸਮ ਦੇ ਨਿਕਲੇ ਫਖਰੂਦੀਨ ਅਲੀ ਅਹਿਮਦ, ਇੱਕ ਮੁਸਲਮਾਨ ਫੇਸ ਰੱਖ ਕੇ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਾਈ ਹੈ ਉਦੋਂ ਫਖਰੂਦੀਨ ਅਲੀ ਅਹਿਮਦ ਪ੍ਰੈਜ਼ੀਡੈਂਟ ਸੀ, ਉਹਨੇ ਕੀ ਨਾ ਕਰਨਾ ਸੀ। ਕਿਉਂਕਿ ਇਹੀ ਜੇ ਜ਼ਾਕਿਰ ਹੁਸੈਨ ਜਾਂ ਰਾਧਾ ਕ੍ਰਿਸ਼ਨਨ ਜਾਂ ਰਜਿੰਦਰ ਪ੍ਰਸਾਦ ਦਾ ਜ਼ਮਾਨਾ ਹੁੰਦਾ ਤਾਂ ਉਹਨਾਂ ਨੇ ਹੀ ਰੋਕ ਦੇਣੀ ਸੀ ਫਾਇਰ। ਉਹਨਾਂ ਕਿਹਾ ਵੀ ਨਹੀਂ, ਭਾਵੇਂ ਉਹ ਸਿੰਬੋਲਿਕਲੀ ਉਹਨਾਂ ਕੋਲ ਪਾਵਰ ਹੈ। ਹੁਣ ਇਹ ਟ੍ਰੈਂਡ ਜਿਹੜਾ ਫਖਰੂਦੀਨ ਅਲੀ ਅਹਿਮਦ ਦਾ, ਉਹਨੂੰ ਵਰਤ ਕੇ, ਔਰ ਮੈਂ ਜਦੋਂ ਇਸ ਨੂੰ ਦੇਖਿਆ ਕਿ ਵੀ ਇਹ ਰਾਮਨਾਥ, ਇਹ ਜਿਹੜਾ ਕੋਵਿੰਦ ਦਲਿਤ ਹੈ, ਫਿਰ ਮੈਨੂੰ ਇੱਕਦਮ ਮੇਰਾ ਧਿਆਨ ਜ਼ੈਲ ਸਿੰਘ ਤੇ ਗਿਆ। ਮੈਂ ਕਿਹਾ ਵੀ ਇਹ 1980 ਕਿਹਾ ਸੀ ਜਦੋਂ ਜ਼ੈਲ ਸਿੰਘ ਨੂੰ ਪੰਜਾਬ ਦੇ ਚੀਫ ਮਿਨਿਸਟਰ ਤੋਂ ਚੁੱਕ ਕੇ ਪਹਿਲਾਂ ਹੋਮ ਮਿਨਿਸਟਰ ਬਣਾਇਆ, ਫਿਰ ਆਲ ਆਫ ਏ ਸਡਨ ਰਾਸ਼ਟਰਪਤੀ ਪਦ ਦਾ ਉਮੀਦਵਾਰ ਐਲਾਨ ਦਿੱਤਾ ਸੀ। ਔਰ ਉਹਦੇ 'ਚ ਉਹਨੇ ਜਦੋਂ ਪਹਿਲੀ ਪ੍ਰੈਸ ਕਾਨਫਰੰਸ ਜ਼ੈਲ ਸਿੰਘ ਨੇ ਕੀਤੀ ਤੇ ਉਹਦੇ 'ਚ ਉਹਨੂੰ ਪੁੱਛਿਆ ਗਿਆ ਜੀ ਤੁਸੀਂ ਰਾਸ਼ਟਰਪਤੀ ਬਣ ਕੇ ਕੀ ਕਰੋਗੇ, ਉਦੋਂ ਅਜੇ ਨੋਮੀਨੇਟ ਹੋਇਆ ਸੀ। ਉਹਨੇ ਕਿਹਾ ਮੈਂ तो नेहरू खानदान का झाड़ू बरदार हूं। बस ਉਹਨੇ ਸੈੱਟ ਕਰ ਦਿੱਤਾ ਏਜੰਡਾ। ਸੋ ਜਦੋਂ ਜ਼ੈਲ ਸਿੰਘ ਬਣਿਆ ਉਦੋਂ ਕਿਸੇ ਸਿੱਖ ਨੇ ਸੋਚਿਆ ਵੀ ਨਹੀਂ ਹੋਣਾ, ਉਹਨਾਂ ਨੂੰ ਇਹ ਸੀ ਕਿ ਵੀ ਜੀ ਹਜ਼ੂਰੀ ਕਿ ਵੀ ਇਹਨੂੰ ਪੱਗ ਵਾਲੇ ਨੂੰ ਅੱਗੇ ਰੱਖ ਕੇ ਸਿੱਖਾਂ ਦੀ ਨਸਲਕੁਸ਼ੀ ਹੋਏਗੀ। ਔਰ ਫਿਰ ਅਸੀਂ ਜੂਨ 84 ਦਾ ਘੱਲੂਘਾਰਾ ਦੇਖਦੇ ਹਾਂ, ਰਾਸ਼ਟਰਪਤੀ ਜ਼ੈਲ ਸਿੰਘ ਔਰ ਇਧਰ ਰਣਜੀਤ ਦਿਆਲ, ਕੁਲਦੀਪ ਬਰਾੜ, ਇਹ ਸਾਰੇ ਉਹਨਾਂ ਨੇ ਸਿੱਖ ਚਿਹਰੇ ਜਿਹੜੇ ਨੇ ਉਹ ਰੱਖ ਕੇ ਔਰ ਕਿਵੇਂ ਇਹ ਕੰਮ ਕਰਵਾਇਆ। ਔਰ ਹੁਣ ਜਿੱਥੇ ਇਹਨਾਂ ਦੀ BJP ਔਰ RSS, ਕਿਉਂਕਿ ਇਹ ਜਿਹੜਾ ਰਾਮਨਾਥ ਕੋਵਿੰਦ ਹੈ ਇਹ ਜਿਹੜਾ ਉਹਨਾਂ ਦਾ ਦਲਿਤ ਫਰੰਟ ਸੀ ਉਹਦਾ ਪ੍ਰੈਜ਼ੀਡੈਂਟ ਵੀ ਰਿਹਾ RSS ਦਾ, ਔਰ ਇਹ ਬਿਲਕੁਲ ਲਾਇਲਿਸਟ ਹੈ। ਹੁਣ ਜਿੱਥੇ ਇਸ ਵੇਲੇ ਹਿੰਦੂ ਤਵੀਆਂ ਨੇ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ, ਇਸ ਵੇਲੇ ਯੂਪੀ ਦੇ ਵਿੱਚ ਰਾਜਪੂਤਾਂ ਔਰ ਦਲਿਤਾਂ ਦੇ ਵਿੱਚ ਇੱਕ ਸਿਵਲ ਵਾਰ ਚੱਲ ਰਹੀ, ਕਿਉਂਕਿ ਆਦਿਤਿਆ ਰਾਜ ਯੋਗੀ ਦਾ ਸੰਬੰਧ ਰਾਜਪੂਤ ਘਰਾਣੇ ਨਾਲ, ਔਰ ਜਿਹੜੀ ਸਹਾਰਨਪੁਰ ਤੋਂ ਘਟਨਾ ਸ਼ੁਰੂ ਹੋਈ ਉਹ ਸਾਰੇ ਯੂਪੀ ਦੇ ਵਿੱਚ ਫੈਲੀ ਹੋਈ ਹੈ। ਹੁਣ ਇਸ ਬੇਸ਼ੱਕ ਇਹ ਸਮਾਰਟ ਪੋਲੀਟੀਕਲ ਮੂਵ ਹੈ, ਕਿਉਂਕਿ ਉਹਦੇ ਨਾਲ ਬਹੁਜਨ ਸਮਾਜ ਪਾਰਟੀ ਵਰਗੀ ਪਾਰਟੀ ਜਿਹੜੀ ਦਲਿਤ ਪਾਰਟੀ ਆ ਉਹਨਾਂ ਦੀ ਮਜਬੂਰੀ ਬਣ ਜਾਏਗੀ ਕਿ ਵੀ ਅਦਰਵਾਈਜ਼ ਜੇ ਦਲਿਤ ਨਾ ਹੁੰਦਾ ਤੇ ਉਹਨਾਂ ਨੇ ਵੋਟ ਅਗੇਂਸਟ ਪਾਣੀ ਸੀ। ਜਿਵੇਂ ਜਦੋਂ ਜ਼ੈਲ ਸਿੰਘ ਨੂੰ ਨੋਮੀਨੇਟ ਕੀਤਾ ਸੀ ਪ੍ਰੈਜ਼ੀਡੈਂਟ 'ਚ, ਉਸ ਵੇਲੇ ਅਕਾਲੀਆਂ ਨੇ ਵੋਟ ਜ਼ੈਲ ਸਿੰਘ ਨੂੰ ਪਾਈ ਸੀ, ਕਹਿ ਕੇ ਕਿ ਜੀ ਦੇਖੋ ਇਹ ਸਿੱਖ ਬਣਿਆ, ਪਹਿਲੀ ਵਾਰੀ ਇਹ ਹੋਣਾ ਤੇ ਅਸੀਂ ਇਹਨੂੰ, ਫਿਰ ਕੀ ਉਹਨੇ ਸਿੱਖ ਚਿਹਰੇ ਨੇ ਸਿੱਖਾਂ ਨਾਲ ਕੀ ਕੀਤਾ, ਇਹ ਕੋਈ ਭੁਲੇਖਾ ਹੈ। ਸੋ ਅਸੀਂ ਸਮਝਦੇ ਇਸੇ ਤਰ੍ਹਾਂ ਆਲਰੇਡੀ ਅੰਨਾ DMK ਜਾਂ ਤੇਲੰਗਾਨਾ ਔਰ ਦੂਸਰੇ 'ਚ ਜਿੱਥੇ ਕਿ ਦਲਿਤ ਪੋਪੂਲੇਸ਼ਨ ਵੀ ਹੈ ਉਹਨਾਂ 'ਚ ਆਲਰੇਡੀ ਹਮਾਇਤ ਆ ਗਈ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਸ ਬੰਦੇ ਨੇ ਹੁਣ ਜਿੱਤ ਜਾਣਾ, ਕਿਉਂਕਿ ਜਿਹੜੀ ਉਹਨਾਂ ਦੀ ਪਰ ਐਸੀ ਰਬੜ ਸਟੈਂਪ RSS ਦਾ ਲਾਇਲਿਸਟ। ਪਰ ਮੇਰਾ ਫਿਕਰ ਇਹ ਹੈ ਕਿ ਜਿਵੇਂ ਇਹਨਾਂ ਮਾਈਨੋਰਟੀਜ਼ ਤੋਂ ਇਲਾਵਾ ਵੱਡਾ ਟਾਰਗੇਟ ਉਹਨਾਂ ਦੇ ਸਾਹਮਣੇ ਇਸ ਵੇਲੇ ਦਲਿਤ ਨੇ, ਔਰ ਜੇ ਅਸੀਂ ਯੂਨੀਵਰਸਿਟੀਆਂ ਤੋਂ ਹੀ ਦੇਖੀਏ ਔਰ ਜੋ ਯੂਪੀ ਦੇ ਵਿੱਚ ਇਸ ਵੇਲੇ ਚੱਲ ਰਿਹਾ ਹੈ, ਔਰ ਜਦੋਂ ਗਊ ਨੂੰ ਮਾਰਨ ਜਾਂ ਗਊ ਰਕਸ਼ਕਾਂ ਦੀ ਗੱਲ ਹੁੰਦੀ ਹੈ ਤੇ ਉਹ ਖਾਣ ਵਾਲੇ ਤਾਂ ਮੁਸਲਮਾਨ ਹੋਣਗੇ ਜ਼ਿਆਦਾ ਜੇ ਉਹਨਾਂ ਦੇ ਫੂਡ ਜਾਂ ਨਾਰਥ ਈਸਟ ਦੇ ਹੋਣਗੇ, ਲੇਕਿਨ ਜਿਹੜੀ ਸਾਰੀ ਆਰਥਿਕ ਰੀੜ ਦੀ ਹੱਡੀ ਹੈ ਉਹ ਤਾਂ ਦਲਿਤ ਭਾਈਚਾਰੇ ਦੀ ਹੈ। ਉਹ ਗਊ ਦੇ ਚਮੜੇ ਦਾ ਹੋਏ, ਉਹਦੇ ਨਾਲ ਜੁੜਿਆ ਹੋਇਆ ਸ਼ੂਜ਼ ਦਾ ਹੋਏ ਜਾਂ ਬਾਕੀ ਜਿਹੜੇ ਪ੍ਰੋਡਕਟ ਉਸ ਨਾਲ ਜੁੜੇ ਹੋਏ ਨੇ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਕਿ ਵੀ ਇਹ ਜਿਹੜੀ ਚੋਇਸ ਹੈ ਉਹਨਾਂ ਦੀ, ਇਹਨੇ ਹੁਣ ਇਹ ਦਲਿਤ ਫੇਸ ਅੱਗੇ ਹੋਏਗਾ, ਔਰ ਜਿਹੜੀ ਉਹਨਾਂ ਦੀ ਲਾਈਨ ਹੈ ਉਹ ਤਾਂ ਬ੍ਰਾਹਮਣਵਾਦ, ਵਰਣ ਵਿਵਸਥਾ, ਸ਼ੂਦਰ ਬਣਾ ਕੇ, ਔਰ ਜੋ ਉਹਨਾਂ ਦਾ ਹੈ ਉਹਨੂੰ ਤਾਂ ਉਹ ਚੈਲੰਜ ਬਰਦਾਸ਼ਤ ਨਹੀਂ ਕਰ ਸਕਦੇ। ਔਰ ਕਿਉਂਕਿ ਪਿਛਲੇ 70 ਸਾਲ ਦੇ ਪੀਰੀਅਡ 'ਚ ਕੁਝ ਰਿਜ਼ਰਵੇਸ਼ਨ ਦੀ ਬਦੌਲਤ, ਕੁਝ ਡਾਕਟਰ ਅੰਬੇਦਕਰ ਦੀ ਜਿਹੜੀ ਹੈ ਉਹ ਚੇਤਨਾ ਦੀ ਬਦੌਲਤ ਇੱਕ ਜਿਹੜਾ ਚੰਗਾ ਵਰਗ ਹੈ
ਉਹਨੂੰ ਦਲਿਤ ਵਰਗ ਜਾਂ ਮੂਲ ਨਿਵਾਸੀ ਜਿਹੜਾ ਅੱਜ ਕੱਲ੍ਹ ਜ਼ਿਆਦਾ ਸ਼ਬਦ ਇਸਤੇਮਾਲ ਹੁੰਦਾ ਹੈ, ਉਹ ਚੈਲੰਜ ਕਰ ਰਹੇ ਨੇ ਬ੍ਰਾਹਮਣਵਾਦ ਨੂੰ। ਉਹ ਬੇਸ਼ੱਕ ਊਨਾ ਨਾਂ ਦੀ ਥਾਂ ਤੇ ਗੁਜਰਾਤ 'ਚ ਹੋਏ, ਜਿਵੇਂ ਉਹਨਾਂ ਨੇ ਲਿਆ ਕੇ ਜਿਹੜੀਆਂ ਨੇ ਮਰੀਆਂ ਗਾਵਾਂ ਸੁੱਟਤੀਆਂ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਵੀ ਜਾਓ ਇਹਨਾਂ ਦੀ ਹੁਣ ਪੂਜਾ ਕਰਕੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਸੰਸਕਾਰ ਕਰੋ। ਸੋ ਇਹ ਬੜਾ ਖਤਰਨਾਕ ਮੂਵ ਹੈ। ਸੋ ਮੈਨੂੰ ਹਾਲਾਂਕਿ ਹੋਰ ਡਿਟੇਲ ਸੀ ਕੀ ਕੌਣ ਖੜੇ ਕਰੇਗਾ ਉਹਨਾਂ ਦਾ ਮੇਰਾ ਕੋਈ ਦਿਲਚਸਪੀ ਨਹੀਂ ਹੈ। ਮੈਨੂੰ ਪਤਾ ਹੈ ਵੀ ਅਸੀਂ ਤਾਂ ਸਾਰੇ ਸਿਸਟਮ ਨੂੰ ਹੀ ਜਿਹੜਾ ਹੈ ਉਹ ਸਮਝਦੇ ਹਾਂ ਵੀ ਇਸ ਨੂੰ ਜਦੋਂ ਤੱਕ ਤੁਸੀਂ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਨਹੀਂ ਕਰਦੇ ਘੱਟ ਗਿਣਤੀਆਂ ਦਾ ਔਰ ਜਿਹੜਾ ਉਹਨਾਂ ਦਾ ਦਲਿਤ ਜਾਂ ਮੂਲ ਨਿਵਾਸੀਆਂ ਦਾ ਕੋਈ ਜਿਹੜਾ ਉਸ ਚੋਂ ਉਹਨਾਂ ਦੀ ਬੰਦ ਖਲਾਸੀ ਨਹੀਂ ਹੋ ਸਕਦੀ। ਪਰ ਇਹ ਗੱਲ ਜਿਹੜੀ ਇਮੀਡੀਏਟ ਮੇਰੇ ਦਿਮਾਗ 'ਚ ਆਈ, ਮੇਰੇ ਮਨ 'ਚ ਆਈ ਇਸ ਨੂੰ ਦੇਖਦੇ ਮੈਂ ਕਿਹਾ ਕਿ ਇਹ ਹੁਣ ਦਲਿਤ ਚਿਹਰਾ ਸਾਹਮਣੇ ਰੱਖ ਕੇ ਜਿਹੜਾ ਇਹ ਦਲਿਤਾਂ ਦੀ ਫਰਦਰ ਜਿਹੜੀ ਹੈ ਉਹ ਉਹਨਾਂ ਦੇ ਉੱਤੇ ਜ਼ੁਲਮ, ਨਸਲਕੁਸ਼ੀ ਔਰ ਸਭ ਕੁਝ ਹੋਏਗਾ। ਸੋ ਇਹ ਮੈਨੂੰ ਲੱਗਾ ਵੀ ਇਹਨੂੰ ਅਸੀਂ ਡਿਸਕਸ ਜ਼ਰੂਰ ਕਰੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।